ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 21 अप्रैल 2017 8 विसाख नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ऑनलाइन स्ट्रीमिंग, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਇਸ ਤੋਂ ਪਹਿਲਾਂ ਕਿ ਅਸੀਂ ਅੱਜ ਮਹਾਨ ਸਿੱਖ ਚਿੰਤਕ, ਲਿਖਾਰੀ, ਤਹਿਰੀਰ ਦੇ ਧਨੀ ਔਰ ਸਿੱਖੀ ਜਿਨ੍ਹਾਂ ਦੇ ਰਗੋ ਰੇਸ਼ੇ ਵਿੱਚ ਸਮਾਈ ਹੋਈ ਸੀ ਔਰ 19ਵੀਂ ਸਦੀ ਦੇ ਦੂਸਰੇ ਅੱਧ 'ਚ ਜਿਵੇਂ ਸਿੱਖ ਰਾਜ ਆਉਣ ਤੋਂ ਬਾਅਦ ਜਿੰਨੀ ਗਿਰਾਵਟ, ਨਿਰਾਸਤਾ, ਪਤਤਪੁਣਾ ਔਰ ਉਹ ਈਸਾਈ ਮਿਸ਼ਨਰੀ ਹੋਣ, ਸਨਾਤਨੀ ਕਿਸਮ ਦੇ ਲੋਕ ਹੋਣ, ਆਰੀਆ ਸਮਾਜੀ ਹੋਣ, ਉਹਨਾਂ ਸਾਰਿਆਂ ਦੇ ਹਮਲਿਆਂ ਦਾ ਜਿਵੇਂ ਮੂੰਹ ਤੋੜ ਜਵਾਬ ਦੇਣ ਵਾਲੇ ਮਹਾਨ ਭਾਈ ਦਿੱਤ ਸਿੰਘ ਜੀ, ਜਿਨ੍ਹਾਂ ਦਾ ਜਨਮ ਦਿਨ ਹੈ ਅੱਜ ਦਾ ਦਿਨ ਹੈ ਔਰ 21 ਅਪ੍ਰੈਲ 1850 ਨੂੰ ਭਾਈ ਦਿੱਤ ਸਿੰਘ ਪਿੰਡ ਕਲੌੜ, ਜਿਹੜੇ ਕਿ ਉਦੋਂ ਪਿੰਡ ਪਟਿਆਲਾ ਰਿਆਸਤ ਵਿੱਚ ਸੀ, ਹੁਣ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹੈ, ਉਹਦੇ 'ਚ ਉਹਨਾਂ ਦਾ ਭਾਈ ਦੀਵਾਨ ਸਿੰਘ ਔਰ ਮਾਤਾ ਰਾਮ ਕੌਰ ਦੀ ਕੁੱਖੋਂ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜੀਵਨ ਬਾਰੇ ਅਸੀਂ ਵੀਰਵੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ। ਪਰ ਇੱਕ ਅਸੀਂ ਸ਼ੁਰੂ 'ਚ ਹੀ ਦੱਸਦੇ ਹੀ ਹੈ ਕਿ ਕੱਲ੍ਹ ਦਾ ਦਿਨ ਜਿਹੜਾ ਸਾਡੇ ਲਈ ਇਕੱਲਾ ਨਿਊਯਾਰਕ ਵਾਸੀ ਸਿੱਖ ਸੰਗਤਾਂ ਲਈ ਨਹੀਂ, ਸਮੁੱਚੇ ਅਮਰੀਕਾ ਦੇ ਲਈ, ਸਿੱਖਾਂ ਦੇ ਲਈ ਇੱਕ ਬੜਾ ਅਹਿਮੀਅਤ ਭਰਿਆ ਹੈ ਕਿਉਂਕਿ ਕੱਲ੍ਹ 30ਵੀਂ ਸਿੱਖ ਡੇ ਪੈਰੇਡ ਜਿਹੜੀ ਕਿ ਉਸ ਰਾਊਟ ਤੋਂ ਹੀ ਜਾਂਦੀ ਹੈ ਜਿੱਥੋਂ ਕਿ ਆਜ਼ਾਦ ਮੁਲਕਾਂ ਦੀਆਂ ਪੈਰੇਡ ਜਾਂਦੀਆਂ, ਜਾਂ ਆਇਰਿਸ਼ ਡੇ ਪੈਰੇਡ ਹੋਏ, ਇੰਡੀਆ ਡੇ, ਪਾਕਿਸਤਾਨ ਡੇ। ਸੋ ਇਹ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਬਹੁਤ ਵੱਡੀ ਦੇਣ ਸੀ ਨਿਊਯਾਰਕ ਦੇ ਉਹਨਾਂ ਨੌਜਵਾਨਾਂ ਦੀ, ਜਿਨ੍ਹਾਂ ਨੇ ਬੇਸ਼ੱਕ ਬਹੁਤ ਜਿਹੜੇ ਨੇ ਕਸ਼ਟ ਝੱਲੇ। ਕਸ਼ਟ ਇਸ ਲਈ ਕਿਉਂਕਿ ਉਹ ਪੀਰੀਅਡ ਸੀ ਕਿ ਜੂਨ 84 ਦਾ ਘੱਲੂਘਾਰਾ ਵਾਪਰਿਆ ਜੀ। ਦੁਨੀਆ ਭਰ ਦੇ ਵਿੱਚ ਸਿੱਖ ਰੋਸ ਵਿੱਚ ਸਨ, ਦਰਦ ਵਿੱਚ ਸਨ, ਪੇਨ ਵਿੱਚ ਸਨ। ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਵੇਂ ਉਹ ਰਿਐਕਟ ਕਰਨ। ਔਰ ਉਦੋਂ ਤੱਕ ਕਿਉਂਕਿ ਬਹੁਤਿਆਂ ਨੂੰ ਜਿਹੜਾ ਹੈ ਉਹ ਭਾਰਤ ਆਪਣਾ ਦੇਸ਼ ਲੱਗਦਾ ਸੀ ਔਰ ਬਾਹਰਲੇ ਮੁਲਕਾਂ 'ਚ ਵੀ ਜਦੋਂ ਵੀ ਭਾਰਤ ਦੇ ਐਂਬੈਸਡਰ ਜਾਂ ਕੌਂਸਲੇਟ ਆ ਕੇ ਚਾਰਜ ਲੈਂਦੇ ਸੀ, ਪਹਿਲੇ ਹਫ਼ਤੇ ਹੀ ਉਹ ਐਤਵਾਰ ਗੁਰਦੁਆਰੇ ਆਏ ਹੁੰਦੇ ਸੀ, ਉਹਨਾਂ ਦਾ ਸਨਮਾਨ ਕੀਤਾ ਜਾਂਦਾ ਸੀ। ਈਵਨ 1982-83 ਮੈਨੂੰ ਐਗਜ਼ੈਕਟ ਸਨ ਨਹੀਂ ਯਾਦ ਹੈ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਇੰਦਰਾ ਗਾਂਧੀ ਵੀ ਆਈ। ਸੋ ਉਦੋਂ ਤੱਕ ਬਾਹਰ ਕਿਤੇ ਇਹਨੂੰ ਚੇਤਾ ਵੀ ਨਹੀਂ ਸੀ ਕਿ ਕਦੇ ਆਪਣੀ ਹਕੂਮਤ ਟੈਂਕਾਂ ਤੋਪਾਂ ਦੇ ਨਾਲ ਸਾਡੇ ਸਭ ਤੋਂ ਪ੍ਰਾਣ ਪਿਆਰੇ ਹਰਿਮੰਦਰ ਸਾਹਿਬ, ਅਕਾਲ ਤਖਤ, ਸਾਡੇ ਮੀਰੀ ਪੀਰੀ ਦੇ ਪ੍ਰਤੀਕ, ਉਹਨੂੰ ਤਬਾਹ ਕਰੇਗੀ, ਘੱਲੂਘਾਰੇ ਵਰਤਾਏਗੀ। ਹਜ਼ਾਰਾਂ ਸਿੱਖ ਜਿਹੜੇ ਨੇ ਬੇਗੁਨਾਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲੇ 'ਚ ਮਾਰੇ ਜਾਣਗੇ। ਸੋ ਨਿਊਯਾਰਕ 'ਚ ਵੀ ਉਸ ਵੇਲੇ ਜਿੰਨੀ ਵੀ ਸੀਮਤ ਗਿਣਤੀ ਦੇ ਵਿੱਚ ਨੌਜਵਾਨ ਸਨ ਜਾਂ ਸਿਆਣੇ ਗੁਰਸਿੱਖ ਸਨ, ਜੂਨ 84 ਦਾ ਘੱਲੂਘਾਰਾ ਵਾਪਰਿਆ, ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਵੀ ਉਹ ਕਿਵੇਂ ਇਸ ਦੇ ਉੱਤੇ ਬੇਸ਼ੱਕ ਬਹੁਤ ਜ਼ੋਰਦਾਰ ਰੋਸ ਵਿਖਾਵੇ ਹੋਏ। ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, 85 ਤੱਕ ਪਹੁੰਚਦੇ ਹਾਂ, ਵਰਲਡ ਸਿੱਖ ਆਰਗੇਨਾਈਜੇਸ਼ਨ ਹੋਣ 'ਚ ਆਈ, ਇਹ ਸਭ ਚੱਲ ਰਿਹਾ ਸੀ। ਲੇਕਿਨ ਮੈਂ ਸਮਝਦਾ ਵੀ ਜੇ ਇਸ ਦੇ ਵਿੱਚ ਨਿਊਯਾਰਕ ਦੇ ਨੌਜਵਾਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਜੂਨ 84 ਤੋਂ ਬਾਅਦ 15 ਅਗਸਤ ਦੀ ਪੈਰੇਡ ਹੁੰਦੀ ਸੀ, ਇੰਡੀਆ ਡੇ ਪੈਰੇਡ, ਜਿਹਦੇ 'ਚ ਸਾਰੇ ਹੀ ਸ਼ਾਮਲ ਹੁੰਦੇ ਸੀ ਕਿਉਂਕਿ ਉਹ ਪੀਰੀਅਡ ਸੀ ਨਾ। ਪੈਰੇਡ ਸਿੱਖਾਂ ਨੂੰ ਭੰਗੜੇ ਗਿੱਧੇ ਦੇ ਲਈ ਰੱਖਿਆ ਸੀ ਉਦੋਂ ਵੀ, ਹੁਣ ਵੀ ਇੱਕ ਤਬਕਾ ਅਜੇ ਵੀ ਉੱਥੇ ਤੱਕ ਫਸਿਆ ਹੋਇਆ। ਔਰ ਫਿਰ ਉਹਨਾਂ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਵੀ ਸਾਡਾ ਪ੍ਰੋਟੈਸਟ ਦਾ ਕੀ ਇੱਕ ਸਪੈਕਟੈਕੂਲਰ ਤਰੀਕਾ ਹੋਏ, ਵੀ ਅਸੀਂ ਇਹ ਕਹੀਏ ਵੀ ਨਾ ਜਾਓ, ਉਹ ਤਾਂ ਫਿਰ ਵੀ ਨਿਕਲਣੀ ਹੈ ਉਹਨਾਂ ਦੀ ਇੰਡੀਆ ਡੇ ਪੈਰੇਡ। ਸੋ ਉਹਨਾਂ ਨੇ ਕਿਹਾ ਵੀ ਇਹ ਹੁਣ ਇਹਨਾਂ ਨੂੰ ਇਹ ਦੱਸਣ ਦੇ ਲਈ ਕਿ ਵੀ ਜੇ ਤੁਸੀਂ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਇਹ ਹੁਣ ਨਾ ਕਾਬਲੇ ਮੁਆਫੀ ਗੁਨਾਹ ਕੀਤਾ,
ਹੁਣ ਤੁਹਾਡਾ ਤਿਰੰਗਾ ਤਰੁੰਗਾ ਅਸੀਂ ਨਹੀਂ ਝੁੱਲਣ ਦੇਣਾ ਤੇ ਤੁਹਾਡੀਆਂ ਪਰੇਡਾਂ ਨਹੀਂ ਨਿਕਲਣ ਦੇਣੀਆਂ। ਜੀ ਪਰ ਉਹਨਾਂ ਨੇ ਕਿਹਾ ਜੇ ਇਨੀਸ਼ੀਅਲੀ ਕੀਤਾ ਤੇ ਉਹ ਫੋਰਸ ਸੱਦ ਲੈਣਗੇ ਜਾਂ ਦੂਜੇ 'ਚ ਹੋਏਗਾ। ਸੋ ਕੁੱਲ ਮਿਲਾ ਕੇ ਇਸ ਯੋਜਨਾ ਦੇ ਤਹਿਤ ਕਿ ਉਹ ਪੈਰੇਡ ਉਹਨਾਂ ਦੇ ਫਲੋਟ ਔਰ ਵੱਡੀ ਗਿਣਤੀ ਜਿਵੇਂ ਲੋਕ ਸ਼ਾਮਲ ਹੁੰਦੇ ਆ ਔਰ ਖੁਸ਼ੀਆਂ ਮਨਾਉਣ ਵਾਲਾ ਸੀ, ਜੀ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਇੰਦਰਾ ਗਾਂਧੀ ਨੂੰ ਤਾਂ ਦੁਰਗਾ ਮਾਤਾ ਬਣਾਇਆ ਹੋਇਆ ਸੀ ਜੀ ਪਰ ਜਿਉਂ ਹੀ ਉਹ ਪੈਰੇਡ ਜਿਹੜੀ ਹੈ ਉਹ ਨਿਕਲੀ, ਥੋੜਾ ਉਹਨੇ ਸਫ਼ਰ ਤੈਅ ਕੀਤਾ ਤੇ ਦਰਜਨਾਂ ਦੀ ਗਿਣਤੀ 'ਚ ਨੌਜਵਾਨ ਜਿਨ੍ਹਾਂ ਨੇ ਕੋਆਰਡੀਨੇਟ ਕੀਤਾ ਹੋਇਆ ਸੀ ਉਹ ਵਿੱਚੋਂ ਆਏ। ਉਹਨਾਂ ਨੇ ਜਿਉਂ ਫਿਰ ਉਹਨਾਂ ਦੇ ਕੋਈ ਫਲੋਟ ਉਲਟਾਏ, ਕੋਈ ਜੋ ਇੱਧਰ ਮਾਰਿਆ ਕੋਈ ਉੱਧਰ ਮਾਰਿਆ। ਬੇਸ਼ੱਕ ਉਹ ਬੜਾ ਵੱਡਾ ਇੱਕ ਸੀਨ ਬਣ ਗਿਆ, ਪੁਲਿਸ ਦੇ ਜਹਾਜ਼ ਆ ਗਏ, ਪੁਲਿਸ ਫੋਰਸ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਪਰ ਉਹਨਾਂ ਦੇ ਪਰੇਡ ਪਰੂਡ ਦੌੜਾਤੇ ਉਹਨਾਂ ਨੇ ਸਾਰੇ, ਉਹਨਾਂ ਦੇ ਫਰੋਡ ਫਰਾਡ ਪੁੱਠੇ ਮਾਰਤੇ। ਔਰ ਉਹ ਐਸਾ ਕੋਆਰਡੀਨੇਟਡ ਐਕਸ਼ਨ ਸੀ ਕਿ ਉਹਦੇ 'ਚ ਈਵਨ ਪੁਲਿਸ ਜਿਹੜੀ ਕਿ ਨਿਊਯਾਰਕ ਦੀ ਬੜੀ ਤਿਆਰ ਹੁੰਦੀ ਹੈ। ਹਾਲਾਂਕਿ ਇਹਨੂੰ ਅਸੀਂ ਪੀਸਫੁਲ ਪ੍ਰੋਟੈਸਟ ਹੀ ਕਵਾਂਗੇ, ਕਿਸੇ ਨੂੰ ਉਹਨਾਂ ਨੇ ਮਾਰਿਆ ਨਹੀਂ ਹੈ ਕਿਸੇ ਦਾ ਕੋਈ, ਪਰ ਉਹ ਇਹੀ ਪ੍ਰੋਟੈਸਟ ਕਰ ਰਹੇ ਸੀ ਕਿ ਭਾਈ ਜੇ ਤੁਸੀਂ ਸਾਡਾ ਹਰਮੰਦਰ ਸਾਹਿਬ ਢਾਇਆ ਤੇ ਅਸੀਂ ਤੁਹਾਡੇ ਹੁਣ ਤਿਰੰਗੇ ਤਰੁੰਗੇ ਨਹੀਂ ਝੁੱਲਣ ਦੇਣੇ। ਤੇ ਕਿਹੜੀ ਆਜ਼ਾਦੀ ਦੀ ਤੁਸੀਂ ਪਰੇਡ ਕੱਢ ਰਹੇ ਹੋ? ਕਿਹੜੀ ਆਜ਼ਾਦੀ? ਤੁਹਾਡੀ ਆਜ਼ਾਦੀ ਦਾ ਮਤਲਬ ਸਾਡੇ ਗੁਰਧਾਮ ਦੇ ਉੱਤੇ ਜਿਹੜਾ ਹੈ, ਕਿਉਂਕਿ ਉਹ ਸਿੱਖ ਜਿਹੜੇ ਨੇ ਉਹ ਸ਼ਾਂਤੀ 'ਚ ਪੀਸਫੁਲ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਨੇ ਉਹ ਸਾਰੇ ਨੂੰ ਜਿਹੜਾ ਹੈ ਉਹ ਆਪਣਾ ਪ੍ਰੋਟੈਸਟ ਦਿੱਤਾ। ਔਰ ਇਹ ਐਂਡ ਸੀ ਘੱਟੋ ਘੱਟ ਨਿਊਯਾਰਕ ਵਾਸੀ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਦਾ ਭਾਰਤੀ ਸਟੇਟ ਨਾਲ ਪੂਰਾ ਤੋੜ ਵਿਛੋੜ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ, ਭਾਵੇਂ ਇਸ ਦੇ ਵਿੱਚ ਕੁਝ ਸਮਾਂ ਲੱਗ ਗਿਆ ਜਦੋਂ ਤੱਕ ਇੱਕ ਪਰੇਡ ਤਾਂ ਨੈਕਸਟ ਈਅਰ ਹੀ ਨਿਕਲਣੀ ਸ਼ਾਇਦ ਸ਼ੁਰੂ ਹੋ ਗਈ, ਪਰ ਕੋਆਰਡੀਨੇਟਡ ਤਰੀਕੇ ਨਾਲ ਪ੍ਰੋਪਰ ਰਾਊਟ ਮਿਲ ਕੇ ਜਿਹੜਾ ਜਿਸ ਰਾਊਟ ਦੇ ਉੱਤੇ ਕਿ ਕੱਲ ਵੀ ਇਹ ਪਰੇਡ ਮਾਰਚ ਕਰੇਗੀ, ਇਹ 30 ਸਾਲ ਪਹਿਲਾਂ ਹੋਇਆ 1988 'ਚ। ਔਰ ਇਸ ਦਾ ਪ੍ਰੋਪਰ ਸਿੱਖ ਡੇ ਪੈਰੇਡ, ਔਰ ਇਹ ਸ਼ਾਇਦ ਮੈਂ ਅਮਰੀਕਾ 'ਚ ਹੋਰ ਨਹੀਂ ਕਿਤੇ ਦੇਖਿਆ ਕਿ ਜਿੱਥੇ ਸਾਡੀ ਆਪਣੀ ਸੰਗਤ ਤੋਂ ਬਿਨਾਂ, ਜਿਵੇਂ ਇੱਥੇ ਸਕੂਲਾਂ ਦੇ ਬੈਂਡ ਜਿਹੜੇ ਹਾਈ ਸਕੂਲਾਂ ਦੇ ਦੂਜੇ ਗੈਰ ਸਿੱਖ ਬੱਚੇ ਬੱਚੀਆਂ ਜਿਹੜੇ ਨੇ ਉਹ ਉਹਨੂੰ ਲੀਡ ਕਰਦੇ ਨੇ ਪੈਰੇਡ ਦੇ ਨਾਲ ਔਰ ਪੂਰਾ ਉਸ ਰਾਊਟ ਦੇ ਉੱਤੇ ਹੁੰਦਾ ਹੈ। ਔਰ ਕਿਉਂਕਿ ਇਹ ਪੈਰੇਡ ਹੀ ਖਾਲਿਸਤਾਨੀ ਪੈਰੇਡ ਹੈ, ਕਿਉਂਕਿ ਉਹਨਾਂ ਤੋਂ ਜਦੋਂ ਇੰਡੀਆ ਨਾਲੋਂ ਕੱਟ ਮਾਰ ਲਿਆ ਇਹਦਾ ਮਤਲਬ ਸੀ ਕਿ ਸਾਡੀ ਆਪਣੀ ਆਜ਼ਾਦ ਹਸਤੀ ਹੈ। ਸੋ ਇਸ ਪੈਰੇਡ ਦੇ ਵਿੱਚ ਤੁਹਾਨੂੰ ਸ਼ੁਰੂ ਤੋਂ ਅਖੀਰ ਤੱਕ ਉਹ ਖਾਲਸੇ ਦੀ ਚੜ੍ਹਦੀ ਕਲਾ ਦਾ ਰੰਗ ਨਜ਼ਰ ਆਉਂਦਾ ਹੈ। ਫਿਰ ਦੂਸਰਾ ਜਿਹੜਾ ਇਸ ਪੈਰੇਡ ਦੀ ਖਾਸੀਅਤ ਹੈ, ਹੁਣ ਬਹੁਤ ਸਾਰੀ ਥਾਵਾਂ ਤੇ ਜਿਵੇਂ ਅਸੀਂ ਸਟਾਕਟਨ ਸੀ ਪਿਛਲੇ ਵੀਕਐਂਡ, ਉਸ ਤੋਂ ਪਹਿਲਾਂ ਹੋਰ ਵੀ ਥਾਵਾਂ ਤੇ ਪੈਰੇਡਸ ਹੁੰਦੀਆਂ, ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਕ ਟਰਾਲੀ ਨੂੰ ਜਿਹੜਾ ਸਜਾ ਕੇ ਉਸ ਨੂੰ ਇੱਕ ਜਿਹੜਾ ਫਲੋਟ ਦੀ ਸ਼ਕਲ ਦਿੱਤੀ ਜਾਂਦੀ ਹੈ ਪਿਕਚਰਸ ਨਾਲ, ਜਾਂ ਦੂਜਾ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਹਰ ਥਾਂ ਇੱਕ ਯੂਨੀਕ ਤਰੀਕੇ ਨਾਲ ਹੁੰਦਾ ਹੈ। ਪਰ ਕਿਉਂਕਿ ਨਿਊਯਾਰਕ ਦੇ ਵਿੱਚ ਇੱਕ ਇਸ ਕਿਸਮ ਦਾ ਹੀ ਸਾਰਾ ਸਿਸਟਮ ਡਿਸਿਪਲਿਨਡ ਹੈ, ਫਲੋਟ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਬਣਾਏ ਜਾਂਦੇ ਨੇ, ਇੱਥੇ ਪੂਰਾ ਉਹ ਇੱਕ ਜਿਹੜਾ ਇਸ ਦੇ ਐਕਸਪਰਟ ਲੋਕ ਨੇ, ਔਰ ਇਹ ਜਿਹੜੇ ਫਲੋਟ ਹੁੰਦੇ ਨੇ ਇਹ ਖਿੱਚ ਦਾ ਕਾਰਨ ਵੀ ਹੁੰਦੇ ਨੇ। ਔਰ ਇਸ ਵਾਰ ਵੀ ਔਰ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਸੀਮਤ ਹੁੰਦੀ ਹੈ, ਪਰ ਉਹ ਇੱਕ ਥੀਮ ਨੂੰ ਸਮਰਪਿਤ ਹੁੰਦੇ ਨੇ। ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਯੂਬਾ ਸਿਟੀ ਦੇ ਪਰੇਡ 'ਚ ਭਾਵੇਂ ਫਲੋਟ 40-42 ਹੁੰਦੇ ਨੇ, ਪਰ ਬਹੁਤ ਵਾਰ ਹੋਏਗਾ ਕਿ ਸਿੱਖ ਸੰਗਤ ਆਫ ਸੈਕਰਾਮੈਂਟੋ, ਲਾਸ ਏਂਜਲਸ, ਦੂਜੇ ਪਿਆਰ ਨਾਲ ਉਹਨਾਂ ਦਾ ਕੋਈ ਸ਼ਰਧਾ ਪਿਆਰ ਦੀ ਕਮੀ, ਪਰ ਕਿਉਂਕਿ ਇਸ ਪਰੇਡ ਦੇ ਰਾਊਟ ਵੇਲੇ ਹਜ਼ਾਰਾਂ ਲੋਕ ਦੇਖ ਰਹੇ ਹੁੰਦੇ ਨੇ ਚਾਰ ਚੁਫੇਰੇ, ਤੇ ਇਹ ਤੁਹਾਡੇ ਥੀਮਸ ਨੂੰ, ਔਰ ਜਿਵੇਂ ਇਸ ਵਾਰ ਦੀ ਪਰੇਡ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿਹੜਾ ਪਹਿਲਾ ਫਲੋਟ ਹੈ ਅਖੀਰਲਾ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ 'ਚ ਹੈ, ਔਰ ਅੱਡ-ਅੱਡ ਥੀਮਸ ਤੇ ਮੈਂ ਪਹਿਲਾਂ ਉਹ ਮਜ਼ਾ ਨਹੀਂ ਜਿਹੜਾ ਉਹ ਕਿਰਕਰਾ ਕਰਨਾ ਚਾਹੁੰਦਾ, ਕਿਉਂਕਿ ਇਸ ਪਰੇਡ ਨੂੰ ਜਿਹੜਾ ਔਰ ਕੱਲ ਮੌਸਮ ਵੀ ਬੜਾ ਵਧੀਆ, ਬੇਸ਼ੱਕ ਮੰਦਭਾਗੀ ਘਟਨਾ ਜਿਹੜੀ ਪਿਛਲੇ ਐਤਵਾਰ ਰਿਚਮੰਡ ਹਿਲ 'ਚ ਹੋਈ ਉਸ ਨੇ ਸਮੁੱਚੀਆਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦਾ ਦਿਲ ਦੁਖਾਇਆ, ਔਰ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਕੋਈ ਵੀ ਹੋਏ ABC ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦਸਤਾਰਾਂ ਲਾਹਣੀਆਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਮਾਰ ਕੁਟਾਈ ਤੁਸੀਂ ਜ਼ੋਰ ਲਾਉਂਦੇ ਹੋ ਪੋਜ਼ਿਟਿਵ ਇਮੇਜ ਬਣਾਉਣ ਦੇ ਲਈ, ਇੱਕ ਅੱਧੀ ਇਸ ਕਿਸਮ ਦੀ ਘਟਨਾ ਜਿਹੜੀ ਹੈ ਉਹ ਤੁਹਾਡੇ ਇਮੇਜ ਨੂੰ ਕਿੱਥੇ ਲਿਜਾ ਕੇ ਸੁੱਟ ਦਿੰਦੀ ਹੈ। ਇਹ ਨਿਖੇਧੀਯੋਗ ਹੈ, ਔਰ ਇਸ ਕਰਕੇ ਕੁਝ ਤਬਕਿਆਂ ਵੱਲੋਂ ਜਿਹੜੇ ਨੈਗੇਟਿਵ ਨੇ ਪ੍ਰਚਾਰ ਵੀ ਕੀਤਾ ਜਾ ਰਿਹਾ ਜੀ ਪਰੇਡ ਨਹੀਂ ਹੋ ਰਹੀ। ਸੋ ਅਸੀਂ ਪਹਿਲਾਂ ਤਾਂ ਇਹ ਗੱਲ, ਕਿਉਂਕਿ ਸਾਨੂੰ ਵੀ ਇੱਕ ਦੋ ਕੁਐਰੀਜ਼ ਆਈਆਂ, ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪਰੇਡ ਉਸੇ ਹੀ ਸ਼ਾਨੋ ਸ਼ੌਕਤ ਦੇ ਨਾਲ ਹੋ ਰਹੀ ਹੈ, ਔਰ ਇਸ ਸਾਰੇ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੋ, ਔਰ ਇਸ ਵਾਰ ਵੀ ਉਵੇਂ ਹੀ ਖਾਲਿਸਤਾਨ ਦੀ ਜਿਹੜੀ ਸ਼ਾਨ ਹੈ ਉਹ ਜ਼ਾਹਰ ਹੋਏਗੀ, ਉਸੇ ਤਰ੍ਹਾਂ ਹੀ ਜਿਵੇਂ ਫਾਈਨਲ ਪਰੇਡ ਸ਼ੁਰੂ ਹੁੰਦੀ ਹੈ ਔਰ ਐਂਡ ਜਾ ਕੇ ਕਨਕਲੂਡ ਹੁੰਦੀ ਹੈ, ਸਟੇਜ ਲੱਗਦੀ ਹੈ। ਔਰ ਇਸ ਵਾਰ ਦੀ ਪਰੇਡ ਨੂੰ ਵੀ ਪਿਛਲੇ ਸਾਲ ਵਾਂਗ TV 84 ਦੀ ਜਿਹੜੀ ਹੈ ਸਾਰੀ ਟੀਮ ਅਸੀਂ
ਸਗੋਂ ਐਕਸਟਰਾ ਮੈਨ ਪਾਵਰ ਵੀ ਲਈ ਹੈ, ਸਾਡੇ ਸਟੂਡੀਓ 'ਚ ਵੀ ਸਾਡੇ ਐਂਕਰਸ ਵੀ ਜਿਹੜੇ ਨੇ ਔਨ ਦਾ ਫੀਲਡ ਹੋਣਗੇ ਔਰ ਬਿਗਨਿੰਗ ਤੋਂ ਐਂਡ ਤੱਕ ਇਸ ਪੈਰੇਡ ਦਾ ਲਾਈਵ ਪ੍ਰਸਾਰਣ ਹੋਏਗਾ ਜੀ। ਫੇਸਬੁੱਕ ਦੇ ਉੱਤੇ ਵੀ ਤੁਸੀਂ ਇਸ ਨੂੰ ਦੇਖ ਸਕੋਗੇ ਔਰ ਜਿੰਨੇ ਗੈਜਟ ਤੁਸੀਂ ਗਣਾਉਂਦੇ ਹੁੰਦੇ ਹੋ ਸਪੈਕਟਰਮ ਤੋਂ ਸ਼ੁਰੂ ਕਰਕੇ CPN ਐਡ ਗਲੋਬਲ ਉਹਨਾਂ ਸਾਰਿਆਂ ਦੇ ਉੱਤੇ ਹੋਏਗਾ ਔਰ ਅਸੀਂ ਵਿਸ਼ੇਸ਼ ਤੌਰ ਤੇ ਅਲਟੀਮੇਟਲੀ ਗੱਲ ਐਕਟੀਵਿਟੀ ਦੀ ਹੁੰਦੀ ਹੈ ਪਰ ਐਕਟੀਵਿਟੀ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਵੀ ਇਹ CNN ਤੋਂ ਲੈ ਕੇ ਦੂਜੇ ਅਜੇ 3 ਮਿੰਟ ਚੱਲਦੀ ਨਹੀਂ ਗੱਲ ਤੇ ਫਿਰ ਐਡ ਆ ਜਾਂਦੀ ਹੈ ਵਿੱਚ 3 ਮਿੰਟ ਵੀ ਇਹ ਪ੍ਰੋਗਰਾਮ ਕਿਉਂ ਨਹੀਂ ਚੱਲਣ ਦਿੰਦੇ। ਤੇ ਇੱਕ ਵਾਰ ਇੱਕ ਚੰਗੇ ਐਂਕਰ ਨੂੰ, ਇਹ ਸ਼ੁਰੂ ਦੀ ਗੱਲ ਹੈ 30 ਸਾਲ ਪੁਰਾਣੀ, ਮੈਂ ਕਿਹਾ ਜੀ ਇਹ ਕਹਿੰਦੇ ਜੀ ਆ ਜਿਹੜੇ ਤੁਸੀਂ 3 ਮਿੰਟ ਦੇਖਦੇ ਹੋ ਨਾ, ਆ ਜਿਹੜੇ ਵਿੱਚ ਐਡ ਵਾਲੇ ਨਾ ਚੱਲਣ ਤੇ ਇਹ ਤੁਸੀਂ ਦੇਖ ਨਹੀਂ ਸਕਦੇ, ਇਹਨਾਂ ਦੇ ਪੈਸਿਆਂ ਦੇ ਨਾਲ ਹੀ ਇਹ ਚੱਲਦਾ ਜੀ ਜੀ। ਸੋ ਸਾਨੂੰ ਵੀ ਹੌਲੀ ਹੌਲੀ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਕਿ ਭਾਈ ਅਸੀਂ ਸ਼ੁਰੂ ਤਾਂ ਬੜੇ ਵੱਡੀਆਂ ਵੀ ਛਾਲਾਂ ਮਾਰੀਆਂ ਤੇ ਮੁੜ ਕੇ ਹੁੰਦਾ ਸੀ ਵੀ ਹਰ ਪੈਰੇਡ ਤੋਂ ਬਾਅਦ ਤੁਸੀਂ ਕਰਜ਼ਾਈ ਹੋ ਕੇ ਬੈਠੇ ਹੋ ਤੇ ਬਾਕੀਆਂ ਨੂੰ ਜਾਂਚ ਆਈ ਹੋਈ ਹੈ ਵੀ ਕਿਵੇਂ ਲੈਣਾ। ਪਰ ਅਸੀਂ ਸ਼ੁਕਰਗੁਜ਼ਾਰ ਹਾਂ ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਆਫ ਨਿਊਯਾਰਕ ਦੇ, ਜਿਨ੍ਹਾਂ ਨੇ ਸਾਡੀ ਇਸ ਵਾਰ ਦੀ ਪੈਰੇਡ ਨੂੰ ਜਿਹੜੀ ਕਿ ਅਸੀਂ ਲਾਈਵ ਕਰਨੀ ਹੈ ਉਹਨੂੰ ਸਪਾਂਸਰ ਕੀਤਾ ਔਰ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਕਿ ਬੇਸ਼ੱਕ ਐਡਮਾਇਰ ਸਾਨੂੰ ਬਹੁਤ ਕਰਦੇ ਨੇ, ਬਹੁਤ ਸਾਰੇ ਕੰਟਰੀਬਿਊਟ ਵੀ ਕਰਦੇ ਨੇ, ਪਰ ਇਹਨਾਂ ਨੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਆਫ ਨਿਊਯਾਰਕ ਨੇ ਇਹ ਮਹਿਸੂਸ ਕੀਤਾ ਕਿ ਭਾਈ ਜਿਹੜਾ TV 84 ਦਾ ਕੰਮ ਹੈ ਇਹ ਸਲਾਹੁਣਯੋਗ ਹੈ, ਇਸ ਨੂੰ ਚਾਰ ਚਫੇਰੇ ਜਿਹੜਾ ਹੈ ਉਸ ਦੀ ਮਦਦ ਹੋਣੀ ਚਾਹੀਦੀ ਹੈ। ਔਰ ਖਾਸ ਤੌਰ ਤੇ ਵੀਰ ਕੁਲਵੰਤ ਸਿੰਘ, ਜਦੋਂ ਮੈਂ ਇਹ ਗੱਲ ਕਰ ਰਿਹਾ ਸੀ ਕਿ ਭਾਈ ਕਿਵੇਂ ਫਿਰ ਇੰਡੀਆ ਡੇ ਪੈਰੇਡ ਦਾ ਉਹਨਾਂ ਨੇ ਫੂਕ ਕੱਢੀ ਤੇ ਇਹ ਵੀ ਚੜ੍ਹਦੀ ਜਵਾਨੀ ਦੀ ਉਮਰ 'ਚ ਉਸ ਜਥੇ ਦਾ ਹਿੱਸਾ ਹੀ ਸਨ ਜਿਨ੍ਹਾਂ ਨੇ ਉਸ ਇੰਡੀਆ ਡੇ ਵਾਲਿਆਂ ਨੂੰ ਦੱਸਿਆ ਕਿ ਹਾਂ, ਔਰ ਸਾਡੇ ਉਹ ਰੈਗੂਲਰ ਵਿਊਅਰ ਨੇ, ਹਮੇਸ਼ਾ ਐਡਮਾਇਰ ਕਰਦੇ ਨੇ ਔਰ ਇਹ ਉਹਨਾਂ ਦੇ ਬਾਕੀ ਸਾਰੀ ਟੀਮ ਵੀ, ਮੈਂ ਸਮਝਦਾ ਵੀ ਸਾਡੇ ਲਈ ਹਮੇਸ਼ਾ ਹੀ ਜਿਹੜੇ ਵੀ ਜਿੱਥੇ ਵੀ ਖਾਸ ਤੌਰ ਤੇ ਨਿਊਯਾਰਕ 'ਚ ਹੁਣ ਸਾਡਾ ਸਮਾਂ ਗੁਜ਼ਰਦਾ ਹੈ, ਸੋ ਸਾਰੇ ਗੁਰਦੁਆਰਾ ਸਾਹਿਬਾਨ 'ਚ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਸਾਨੂੰ ਪਿਆਰ ਕਰਦੇ ਨੇ ਤੇ TV 84 ਕਿਉਂਕਿ ਖਾਲਿਸਤਾਨ ਦਾ ਝੰਡਾ ਬਰਦਾਰ ਹੈ ਔਰ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਸਾਨੂੰ ਜਿਹੜਾ ਹੈ ਉਹ ਇੰਟਰਨੈਸ਼ਨਲ ਚੈਨਲ ਖਾਲਿਸਤਾਨ ਆਈਡੀਓਲੋਜੀ ਦਾ ਬਣਾ ਦਿੱਤਾ ਹੈ। ਔਰ ਵੈਸੇ ਵੀ ਇੱਥੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਪਿਛਲੇ ਸਾਲ ਦੇ ਸਮਾਗਮ ਦੇ ਵਿੱਚ ਪੰਥਕ ਚੈਨਲ ਲਾਣੇ ਸੀ, ਸੋ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਵੀ ਅਸੀਂ ਇਹਨਾਂ ਲਗਭਗ 4.5 ਸਾਲਾਂ ਦੇ ਵਿੱਚ ਬੇਬੀ ਕਦਮਾਂ ਤੋਂ ਜਿਹੜੀ ਕਰੋਲਿੰਗ ਤੋਂ ਸ਼ੁਰੂ ਕਰਕੇ ਬੇਬੀ ਸਟੈਪਸ ਲੈ ਕੇ ਹੁਣ ਅਸੀਂ ਉਡੀਕਦੇ ਹਾਂ ਵੀ ਹੋਰ ਇਦਾਂ ਦੇ ਸਪਾਂਸਰ ਆਣ ਵੱਡੇ ਤੇ ਅਸੀਂ ਛਾਲਾਂ ਮਾਰੀਏ, ਹੁਣ ਬੇਬੀ ਸਟੈਪ ਦੀ ਗੱਲ ਨਾ ਹੋਏ। ਸੋ ਅਸੀਂ ਇਸ ਦਾ ਲਾਈਵ ਪ੍ਰਸਾਰਣ ਹੋਏਗਾ, ਦਰਸ਼ਕ ਇਸ ਨੂੰ ਇੰਜੋਏ ਕਰਨ। ਔਰ ਅੱਜ 9:30 ਤੋਂ 10 ਵਾਲੇ ਪ੍ਰੋਗਰਾਮ 'ਚ ਡਾਕਟਰ ਧਰਮਵੀਰ ਗਾਂਧੀ, ਔਰ ਮੈਂ ਜੇ ਪੰਜਾਬ ਦੇ ਵਿੱਚ ਬੇਸ਼ੱਕ ਬਹੁਤ ਵਾਰ ਕਈਆਂ ਨੂੰ ਜਦੋਂ ਹੁਣ ਇਹ ਕੈਪਟਨ ਅਮਰਿੰਦਰ ਜਾਂ ਭਾਰਤੀ ਟੁੱਚਿਆਂ ਨੇ ਸਾਨੂੰ ਖਾਲਿਸਤਾਨੀ ਜਿਵੇਂ ਕੋਈ ਗਾਲ ਕੱਢਣੀ ਹੁੰਦੀ ਕਹਿ ਕੇ ਕਰਦੇ ਨੇ, ਤਾਂ ਮੈਨੂੰ ਇਹ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਜੇ ਸ਼ਸ਼ੀ ਕਾਂਤ ਵਰਗੇ ਜਾਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਿਟਿੰਗ MP ਨੇ ਉਹ ਫਖਰ ਮਹਿਸੂਸ ਕਰਦੇ ਨੇ ਵੀ TV 84 ਰਾਹੀਂ ਅਸੀਂ ਆਪਣੀ ਗੱਲ ਕਰਦੇ ਹਾਂ। ਸੋ ਅੱਜ ਉਹਨਾਂ ਦੇ ਨਾਲ ਅਸੀਂ ਖਾਸ ਤੌਰ ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਚਿੱਠੀ ਲਿਖੀ ਹੈ ਰਾਜਨਾਥ ਸਿੰਘ ਹੋਮ ਮਿਨਿਸਟਰ ਨੂੰ ਕਿ ਬਈ ਤੁਸੀਂ ਜੂਨ 84 ਦੇ ਘੱਲੂਘਾਰੇ ਵੇਲੇ ਜੋ ਸਟੱਫ ਉੱਥੋਂ ਲਿਆਏ ਹੋ ਸਿੱਖਾਂ ਦਾ, ਜਿਹੜਾ ਇਕੱਲਾ ਸਿੱਖਾਂ ਦਾ ਨਹੀਂ, ਸਾਡਾ ਇਹ ਧਰਤੀ ਹੀਰੋਆਂ ਦੀ ਹੈ, ਨਾਇਕਾਂ ਦੀ ਹੈ, ਸਾਡੇ ਪੰਜਾਬ ਦਾ ਉਹ ਖਜ਼ਾਨਾ ਉਹਨੂੰ ਵਾਪਸ ਕਰੋ। ਔਰ ਇਸੇ ਤਰ੍ਹਾਂ ਉਹਨਾਂ ਨੇ ਹਮੇਸ਼ਾ ਹੀ ਜਦੋਂ ਈਵਨ ਖਾਲਿਸਤਾਨ ਦੀ ਗੱਲ ਹੁੰਦੀ ਉਹ ਕਹਿੰਦੇ ਠੀਕ ਹੈ ਮੈਂ ਭਾਵੇਂ ਨਾ ਸਹਿਮਤ ਹੋਵਾਂ ਪਰ ਇਹ ਇੱਕ ਇਸ਼ੂ ਹੈ, ਇਹਦੇ ਤੇ ਡਿਬੇਟ ਹੋਣੀ ਚਾਹੀਦੀ ਹੈ। ਤੁਸੀਂ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਕਹੋ, ਕਿੱਦਾਂ ਦਾ ਤੁਹਾਡਾ ਇਹ ਲੋਕਤੰਤਰ ਹੈ। ਔਰ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਗੱਲਬਾਤ ਕਰਨੀ ਹੈ। ਕੱਲ ਜਰਨੈਲ ਸਿੰਘ ਪੱਤਰਕਾਰ ਜਿਹੜੇ MLA ਵੀ ਰਹੇ ਰਾਜੌਰੀ ਗਾਰਡਨ ਦੇ, ਔਰ ਉਹਨਾਂ ਨੇ ਕੀਤਾ ਕਿਸੇ ਕਾਰਨ ਕਰਕੇ ਸਾਡਾ ਫੇਸਬੁੱਕ ਵਾਲਾ ਕੱਲ ਨਹੀਂ ਸੀ ਚੱਲ ਸਕਿਆ ਸ਼ਾਮ ਨੂੰ, ਬਾਈ ਮਿਡਨਾਈਟ ਜਿਹੜਾ ਰਿਪੀਟ ਸੀ ਉਹਦੇ ਚੱਲਿਆ। ਸੋ ਅਸੀਂ ਇਹ ਵੀ ਦੱਸ ਦਈਏ ਕਿ ਜਦੋਂ ਕਿਸੇ ਕੋਈ ਦਿੱਕਤ ਹੋਏ ਫੇਸਬੁੱਕ ਜਾਂ ਦੂਜੇ ਤੇ ਕਿਉਂਕਿ TV84.tv ਦੇ ਉੱਤੇ ਲਾਈਵ ਸਟ੍ਰੀਮਿੰਗ ਹੁੰਦੀ ਹੈ, ਸੋ ਬਜਾਏ ਕਿ ਸਾਡੇ ਦਰਸ਼ਕ ਫਿਰ ਸਾਨੂੰ ਕਹਿਣ ਜੀ ਫੇਸਬੁੱਕ ਤੇ ਅਸੀਂ ਹੋਏ ਨਹੀਂ ਕਿ ਪ੍ਰੋਗਰਾਮ ਨਹੀਂ ਹੋਇਆ, ਇੰਨਾ ਕੋ ਜ਼ਰੂਰ ਕਸ਼ਟ ਕਰ ਲਿਆ ਕਰਨ ਕਿ TV84.tv ਤੇ ਜਾ ਕੇ ਲਾਈਵ ਸਟ੍ਰੀਮ ਤੇ ਦੇਖਣਗੇ ਜਿਹਦੇ ਤੇ, ਕਿਉਂਕਿ ਕਈ ਵਾਰ ਇੰਟਰਨੈਟ ਸਲੋ ਹੁੰਦਾ ਹੈ, ਕਈ ਵਾਰ
ਪਿੱਛੋਂ ਉਹਨਾਂ ਦੀ ਕੁਝ ਕਾਰਨਾਂ ਕਰਕੇ ਬਲੌਕਡ ਹੋ ਜਾਂਦੀ ਹੈ, ਤੁਹਾਨੂੰ ਫਿਰ ਉਹਨਾਂ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ। ਸੋ ਇਹ ਹਮੇਸ਼ਾ ਹੀ ਦੇਖੋਗੇ, ਜੇ ਕਦੇ ਵੀ ਇਹੀ ਨਹੀਂ ਸਾਡਾ ਪ੍ਰੋਗਰਾਮ ਵੀ, ਜੇ ਕਦੇ ਫੇਸਬੁੱਕ 'ਚ ਕੋਈ ਰੁਕਾਵਟ ਹੁੰਦੀ ਹੈ ਤੇ ਡਾਇਰੈਕਟ ਜਿਹੜੀ ਹੈ ਉਹ ਲਾਈਵ ਸਟ੍ਰੀਮਿੰਗ ਤੇ ਜਾਓ। ਔਰ ਮੈਂ ਵਕਤ ਤਾਂ ਲੈ ਲਿਆ ਕਾਫੀ, ਪਰ ਇਹ ਬੜਾ ਅਹਿਮ ਸੀ ਕਿਉਂਕਿ ਅਸੀਂ ਇਹ ਸਾਰੇ ਪੀਰੀਅਡ 'ਚ ਭਾਵੇਂ ਐਡ ਚੱਲ ਰਹੀ ਹੈ ਸਾਡੇ TV 84 ਤੇ, ਲੇਕਿਨ ਅਸੀਂ ਵੇਰਵੇ ਨਾਲ ਨਹੀਂ ਸੀ ਦੱਸ ਸਕੇ ਕਿ ਇਹ ਪੈਰੇਡ ਦੀ ਅਹਿਮੀਅਤ ਕੀ ਹੈ। ਭਾਈ ਦਿੱਤ ਸਿੰਘ, ਔਰ ਮੈਂ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਗੱਲ ਕਰਾਂ, ਰੋਪੜ ਨਿਵਾਸੀ ਸੱਚਖੰਡ ਵਾਸੀ ਕਵੀ ਰਾਜ ਗੁਰਬਖਸ਼ ਸਿੰਘ, ਉਹਨਾਂ ਨੇ ਜਦੋਂ ਭਾਈ ਦਿੱਤ ਸਿੰਘ ਹੋਰਾਂ ਨੂੰ ਟ੍ਰਿਬਿਊਟ ਦਿੱਤੀ ਔਰ ਉਹਨਾਂ ਨੇ ਜੋ ਕੁਝ ਕਿਹਾ ਉਹ ਆਪਣੇ ਆਪ 'ਚ ਹੀ ਇਹ ਦੱਸਣ ਲਈ ਉਸ ਦੀ ਸ਼ੁਰੂਆਤ ਹੋਏਗੀ ਕਿ ਭਾਈ ਦਿੱਤ ਸਿੰਘ ਕਿਹੋ ਜਿਹੀ ਸ਼ਖਸੀਅਤ ਸਨ। ਉਹਨਾਂ ਨੇ ਕਿਹਾ, ਜਿਸ ਦਾ ਨਾਮ ਲੈਂਦਿਆਂ ਦਿਲ ਵਿੱਚ ਜੋਸ਼ ਉੱਠੇ, ਨਿਭ ਜਾਏ ਧੌਣ ਵੱਡੇ ਵੱਡੇ ਅਭਿਮਾਨੀ ਦੀ, ਸੁੱਤੀ ਕੂਕ ਪਈ ਕੌਮ ਆਣ ਕੇ ਜਗਾਈ ਜਿਸ, ਅੱਜ ਤੱਕ ਧੁੰਮ ਪਈ ਹੋਈ ਜਿਸ ਦੀ ਕਾਨੀ ਦੀ ਕਲਮ ਦੀ, ਕੌਣ ਐਸਾ ਵੀਰ ਜਿਸ ਭਰਮ ਲੀਰੋ ਲੀਰ ਕੀਤੇ, ਆਈ ਯਾਦ ਅੱਜ ਉਸ ਸਿੰਘ ਸਭਾ ਦੇ ਬਾਨੀ ਦੀ, ਭਾਵੇਂ ਪਾਈ ਨਾ ਕਦਰ ਉਹਦੀ ਸਿੱਖ ਕੌਮ ਨੇ ਹੈ, ਭਾਸੇ ਅੱਜ ਲੋੜ ਫੇਰ ਦਿੱਤ ਸਿੰਘ ਗਿਆਨੀ ਦੀ। ਹੁਣ ਇਹ ਇੰਨੀ ਵੱਡੀ ਟ੍ਰਿਬਿਊਟ ਹੈ, ਔਰ ਜਦੋਂ ਭਾਈ ਸਾਹਿਬ ਲਗਭਗ 51 ਸਾਲ ਦੀ ਉਮਰ 'ਚ ਚੜ੍ਹਾਈ ਕਰਦੇ ਨੇ ਤੇ ਭਾਈ ਸਾਹਿਬ ਭਾਈ ਵੀਰ ਸਿੰਘ, ਜਿਨ੍ਹਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਾ ਜਾਂਦਾ ਹੈ, ਜਿਨ੍ਹਾਂ ਲਿਟਰੇਚਰ ਗੁਰਮਤ ਦਾ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ, ਜਿਨ੍ਹਾਂ ਸਿੱਖੀ ਪ੍ਰਚਾਰ ਕਲਮ ਰਾਹੀਂ ਉਹਨਾਂ ਨੇ ਕੀਤਾ, ਔਰ 6 ਸਤੰਬਰ 1901 ਨੂੰ ਭਾਈ ਦਿੱਤ ਸਿੰਘ ਦੇ ਚੜ੍ਹਾਈ ਕਰਨ ਦੇ ਮੌਕੇ ਭਾਈ ਵੀਰ ਸਿੰਘ ਹੋਰਾਂ ਨੇ ਕਿਵੇਂ ਮਹਿਸੂਸ ਕੀਤਾ, ਇਹਦਾ ਪ੍ਰਗਟਾਵਾ ਉਹਨਾਂ ਨੇ ਜਿਹੜੀ ਖਾਲਸਾ ਸਮਾਚਾਰ ਅਖਬਾਰ ਉਹ ਕੱਢਦੇ ਸਨ ਉਹਦੇ 'ਚ ਉਹਨਾਂ ਨੇ ਕੀਤਾ, ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰਹਾਣੇ ਜਗਾਵੇ, ਕਿਉਂ ਕੀਤੀ ਨੀਂਦ ਪਿਆਰੀ, ਕਿਉਂ ਜਾਗ ਤੁਹਾਨੂੰ ਨਾ ਆਵੇ, ਕਦੀ ਕੌਮ ਜਗਾਈ ਸੀ ਤੈਨੇ, ਹਾਂ ਲੰਮੇ ਕੱਢ ਕੱਢ ਵੈਣ ਤੇ ਹਾਵੇ, ਜਗਾ ਕੇ ਕੌਮ ਭੁਲੱਕੜ ਆਪ ਸੌਂ ਗਏ ਹੋ ਬੇਦਾਵੇ। ਕਿ ਬਈ ਸਭ ਕੁਝ ਕਰਕੇ ਵੀ ਉਸ ਹਿਊਮਿਲਿਟੀ 'ਚ ਬੇਦਾਵੇਪਣ 'ਚ ਕਿ ਇੱਕ ਹੰਬਲ ਸਿੱਖ ਦੀ ਤਰ੍ਹਾਂ ਜੋ ਤੁਸੀਂ ਕੀਤਾ, ਅੱਜ ਤੁਸੀਂ ਸੁੱਤੇ ਹੋ ਔਰ ਕੌਮ ਤੁਹਾਨੂੰ ਜਗਾ ਰਹੀ ਹੈ ਕਿ ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ। ਔਰ ਜਦੋਂ ਅਸੀਂ ਦੇਖਦੇ ਹਾਂ ਬਹੁਤ ਵਾਰ ਕੋਈ ਮਹਾਰਾਜੇ ਦੇ ਘਰ ਜੰਮਿਆ ਤੇ ਮਹਾਰਾਜਾ ਬਣ ਗਿਆ, ਮਹਾਰਾਜੇ ਨੇ 100 ਪਿੰਡ ਫਤਿਹ ਕੀਤੇ ਸੀ, ਅੱਗੋਂ ਮੁੰਡੇ ਨੇ 100 ਹੋਰ ਕਰ ਲਏ, ਕਿਹੜੀ ਵੱਡੀ ਗੱਲ ਹੈ। ਇੱਕ ਜਗੀਰਦਾਰ ਦਾ ਮੁੰਡਾ ਅੱਗੋਂ ਜਗੀਰਦਾਰ ਬਣ ਗਿਆ, ਹੋਰ ਸਰਕਾਰਾਂ ਦੀ ਚਮਚੀ ਕਰਕੇ ਹੋਰ ਜਗੀਰ ਲੈ ਲਈ। ਪਰ ਜਦੋਂ ਕੋਈ ਬੜੇ ਹੰਬਲ ਓਰੀਜਨ ਤੋਂ, ਬੜੇ ਗਰੀਬ ਪਿਛੋਕੜ ਚੋਂ, ਔਰ ਜਿਸ ਸਮਾਜ ਦੇ ਵਿੱਚ ਅੱਜ ਵੀ ਮੈਂ ਹੈਰਾਨ ਹੈ ਵੀ ਅਸੀਂ 21ਵੀਂ ਸਦੀ 'ਚ ਹੁੰਦਿਆਂ ਵੀ ਜਿਸ ਜ਼ਾਤ ਪਾਤ ਦੇ ਕੋੜ ਦਾ ਸ਼ਿਕਾਰ ਹੈ, ਔਰ 19ਵੀਂ ਸਦੀ 'ਚ ਕਿਸੇ ਦਾ ਦਲਿਤ ਘਰ 'ਚ ਪੈਦਾ ਹੋਣਾ ਉਹਨੂੰ ਇਸ ਕਦਰ ਨੀਵਾਂ ਕਰ ਦਿੰਦਾ ਸੀ ਆਪਣਿਆਂ 'ਚ ਹੀ। ਅਸੀਂ ਕਹੀ ਜਾਈਏ ਜੀ ਖੰਡੇ ਬਾਟੇ ਦਾ ਅੰਮ੍ਰਿਤ, ਅੱਜ ਤੋਂ ਤੁਹਾਡੀ ਕੁਲ ਨਾਸ ਕਰਮ ਨਾਸ ਕਿਰਤ ਨਾਸ ਵਰਣ ਨਾਸ ਭਰਮ ਨਾਸ, ਤੁਸੀਂ ਖਾਲਸਾ ਹੋ। ਪਰ ਵਿਹਾਰਕ ਤੌਰ ਤੇ ਅੱਜ ਵੀ ਜਦੋਂ ਤੁਸੀਂ ਬੱਚੇ ਬੱਚੀਆਂ ਦੇ ਰਿਸ਼ਤੇ ਕਰਨੇ ਨੇ, ਫਿਰ ਤੁਹਾਨੂੰ ਸਮਝ ਆ ਜਾਂਦੀ ਹੈ ਵੀ ਜ਼ਾਤ ਪਾਤ ਦਾ ਕੋਡ ਕਿਸ ਹੱਦ ਤੱਕ ਹੈ। ਔਰ ਜਦੋਂ ਭਾਈ ਦਿੱਤ ਸਿੰਘ ਜਿਹੜੇ ਕਿ ਇੱਕ ਗਰੀਬ ਕੱਪੜਾ ਬੁਣਨ ਵਾਲੇ ਪਰਿਵਾਰ 'ਚ, ਦਲਿਤ ਪਰਿਵਾਰ 'ਚ ਪੈਦਾ ਹੋਏ, ਔਰ ਉਸ ਮਾਹੌਲ 'ਚ ਕਿਵੇਂ ਉਹ ਇੱਕ ਬਲੈਸਡ ਸੋਲਸ ਹੁੰਦੀਆਂ, ਗੁਰੂ ਵੱਲੋਂ ਹੁੰਦਾ, 18 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹਨਾਂ ਨੇ ਆਪਣੀ ਵਿਦਵਤਾ ਦੇ ਝੰਡੇ ਗੱਡ ਦਿੱਤੇ ਸੀ। ਪਰ ਤੁਸੀਂ ਟ੍ਰੇਨਿੰਗ ਲੈਵਲ ਦੇਖੋ, ਉਸ ਪੀਰੀਅਡ 'ਚ ਇੱਕ ਜਿਹੜਾ 10ਵੇਂ ਪਾਤਸ਼ਾਹ ਦੇ ਵੇੜੇ ਤੋਂ ਇਹਨਾਂ ਦੇ ਕਜ਼ਨ ਇੱਕ ਮਹੰਤ ਗੁਲਾਬ ਦਾਸ ਜਾਂ ਗੁਲਾਬ ਦਾਸੀ, ਉਹਨੂੰ ਮੰਨते ਨਹੀਂ, ਗੁਲਾਬ ਦਾਸੀ ਹੈ ਕਿ ਉਹਨੇ ਆਪਣੀ ਪਰੰਪਰਾ ਸ਼ੁਰੂ ਕੀਤੀ ਹੋਈ ਸੀ। ਸੋ ਬਹੁਤ ਸਾਰੇ ਜਿਹੜੇ ਨੇ, ਜਿਵੇਂ ਅਸੀਂ ਇਹ 22 ਮੰਜੀਆਂ ਦੀ ਗੱਲ ਕਰਦੇ ਹਾਂ, ਇਵੇਂ ਹੀ ਗੁਲਾਬ ਦਾਸੀਆਂ ਦਾ ਇੱਕ ਆਪਣਾ ਪੰਥ ਸੀ। ਸੋ ਇਹਨਾਂ ਦਾ ਪਰਿਵਾਰ ਜਿਹੜਾ ਹੈ, ਇਹਨਾਂ ਦੇ ਪਿਤਾ ਜੀ ਗੁਲਾਬ ਦਾਸੀਏ ਸੀ, ਔਰ ਇਹਨਾਂ ਦੀ ਜਿਹੜੀ ਮੁੱਢਲੀ ਟ੍ਰੇਨਿੰਗ ਵੀ ਹੁੰਦੀ ਹੈ ਭਾਈ ਸਾਹਿਬ ਦੀ, ਇਹ ਗੁਲਾਬ ਦਾਸੀਆਂ ਦੀ ਹੁੰਦੀ ਹੈ। ਹਾਲਾਂਕਿ ਇਹਨਾਂ ਦੇ ਪਿਤਾ ਇੱਕ ਸਾਧੂ ਬਿਰਤੀ ਇਨਸਾਨ ਸਨ ਤੇ ਉਹਨਾਂ ਦਾ ਜਿਹੜਾ ਪਿਤਾ ਪੁਰਖੀ ਕਿੱਤਾ ਸੀ ਉਹ ਕਪੜਾ ਬੁਣਨਾ ਸੀ। ਪਰ ਜਿਸ ਦੇ ਤੁਸੀਂ ਮਾਹੌਲ 'ਚ ਹੁੰਦੇ ਹੋ, ਇਹ ਗੁਲਾਬ ਦਾਸੀਏ ਪਰੰਪਰਾ ਦੇ ਸਾਧੂ ਬਣ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਵਿਚਰਨ ਲੱਗ ਗਏ। ਬੁੱਧੀ ਬੜੀ ਤੀਖਣ ਸੀ, ਬੜੀ ਤੇਜ਼ ਬੁੱਧੀ, ਕਲਮ ਵੀ ਚੱਲਦੀ ਸੀ, ਤਕਰੀਰ ਦਾ ਵੀ
ਵੱਲ ਸੀ ਜੀ ਔਰ ਹੌਲੀ ਹੌਲੀ ਜਦੋਂ ਇੱਥੋਂ ਤੱਕ ਪਹੁੰਚੇ ਫਿਰ ਉਹਦਾ ਪ੍ਰਭਾਵ ਰੱਖਣਾ ਸ਼ੁਰੂ ਹੋਇਆ। ਉਹਨੂੰ ਲੱਗਾ ਵੀ ਇਹ ਮੁਕੰਮਲ ਨਹੀਂ ਹੈ। ਇਹ ਉਹ ਜ਼ਮਾਨਾ ਸੀ ਜਿਵੇਂ ਮੈਂ ਦੱਸਿਆ ਵੀ 1849 'ਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ। ਸਨਾਤਨ ਕਿਸਮ ਦੇ ਹਿੰਦੂਆਂ ਨੇ ਦਰਬਾਰ ਸਾਹਿਬ 'ਚ ਲਿਆ ਕੇ ਮੂਰਤੀਆਂ ਰੱਖਤੀਆਂ, ਪੰਡਤ ਚਾਰ ਚੁਫੇਰੇ ਆ ਗਏ। ਜਿਹੜੇ ਸਾਡੇ ਗੁਰਦੁਆਰੇ ਸਨ ਜਿਵੇਂ ਤਰਨ ਤਾਰਨ ਜਾਂ ਦੂਜੇ ਜਿੱਥੇ ਮੱਸਿਆ ਤੇ ਦੂਜੀਆਂ, ਉਹ ਸਭ ਬਦਮਾਸ਼ਾਂ ਦੇ ਅੱਡੇ ਬਣ ਗਏ। ਜੀ ਕਈ ਬੀਬੀਆਂ ਜਿਹੜੀਆਂ ਨੇ ਤਰਨ ਤਾਰਨ ਸਰੋਵਰ 'ਚ ਇਸ਼ਨਾਨ ਕਰਨ ਆਈਆਂ, ਉਧਾੜੀਆਂ ਜਾਂਦੀਆਂ ਸੀ ਉੱਥੇ, ਜਿਹੜਾ ਗੰਦੀਆਂ ਬੋਲੀਆਂ। ਔਰ ਕੁੱਲ ਮਿਲਾ ਕੇ ਜਦੋਂ ਤੁਸੀਂ ਉਸ ਪੀਰੀਅਡ ਨੂੰ ਦੇਖਦੇ ਹੋ ਤੇ ਅੱਜ ਕਈ ਵਾਰੀ ਜੋ ਸਾਡਾ ਹਾਲ ਹੈ ਜਾਂ ਪੰਜਾਬ 'ਚ ਪਤਤਪੁਣਾ, ਕਈ ਬਹੁਤ ਨਿਰਾਸ਼ ਹੁੰਦੇ ਨੇ ਕਿ ਵੀ ਕੀ ਹੋਏਗਾ, ਕਿੱਧਰ ਨੂੰ। ਜੀ ਮੈਂ ਕਿਹਾ ਤੁਸੀਂ ਫਿਰ ਦੇਖਿਆ ਨਹੀਂ ਹੋਇਆ ਕਿ ਵੀ ਕਿਹਨਾਂ ਹਾਲਾਤਾਂ 'ਚ, ਔਰ ਇਹ ਉਹ ਹਾਲਤ ਸੀ। ਅੱਜ ਤਾਂ ਅਸੀਂ ਕਹਿੰਦੇ ਘੰਟਾ ਘਰ ਜੀ ਦਰਬਾਰ ਸਾਹਿਬ, ਇਹ ਘੰਟਾ ਘਰ ਇਹ ਸਾਰੇ ਚਰਚ ਮਿਸ਼ਨਰੀ ਇੱਥੇ ਆ ਕੇ ਬੈਠੇ ਸੀ ਬਾਈਬਲ ਕਿਤਾਬਾਂ ਲੈ ਕੇ। ਉਹ ਤਾਂ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਉਹ ਘੰਟਾ ਘਰ ਇਸ ਲਈ ਰੱਖਿਆ ਸੀ ਕਿ ਵੀ ਉੱਥੋਂ ਉਹਨਾਂ ਨੇ ਬਾਈਬਲ ਦੀ ਸਿੱਖਿਆ ਦਿੰਦੇ ਸੀ। ਔਰ ਚਾਰ ਚੁਫੇਰੇ ਜਿਹੜੇ ਬੁੰਗੇ ਬਣੇ ਸੀ ਉਹਨਾਂ ਦੇ ਵਿੱਚ ਪਾਦਰੀ ਬੈਠੇ ਸੀ। ਉਧਰੋਂ ਸਨਾਤਨੀਆਂ ਨੇ ਮੂਰਤੀਆਂ ਲਿਆ ਕੇ ਰੱਖਤੀਆਂ। ਆਰੀਆ ਸਮਾਜੀ ਦਿਆਨੰਦ ਗੁਜਰਾਤ ਜੰਮਿਆ, ਪੰਜਾਬ 'ਚ ਆ ਕੇ ਉਹਨੇ ਐਸੀ ਨਫ਼ਰਤ ਫੈਲਾਉਣੀ ਸ਼ੁਰੂ ਕੀਤੀ। ਇੱਕ ਸ਼ਰਧਾ ਰਾਮ ਫਲੋਰੀ ਤੇ ਦੂਜਾ ਜਿਹੜਾ ਉਹਨਾਂ ਦਾ ਮੰਜੀ ਸਾਹਿਬ ਗੁਰੂ ਕੇ ਬਾਗ, ਔਰ ਦੂਜੇ 'ਚ ਕਥਾ ਕਰਦੇ ਆ ਉਹ ਜਿਹੜਾ ਸਿੱਖਾਂ ਦੇ ਗੁਰਦੁਆਰਿਆਂ 'ਚ ਜਿਹੜਾ ਉਹ ਸਿੱਖ ਗੁਰੂਆਂ ਦੇ ਖਿਲਾਫ ਬੋਲਦੇ ਆ, ਆਰੀਆ ਸਮਾਜ, ਵੇਦਾਂ ਦਾ ਧਰਮ, ਇਹ ਉਹ। ਔਰ ਕਿਉਂਕਿ ਹੁਣ ਜਦੋਂ ਤੁਸੀਂ ਬਡਿੰਗ ਯੰਗ ਏਜ ਹੁੰਦੇ ਹੋ, ਮੈਂ ਵੀ ਬਹੁਤ ਵਾਰ ਜਦੋਂ ਆਪਣੇ ਪਿਛੋਕੜ ਵੱਲ ਵੀ ਦੇਖਦਾ ਹਾਂ, ਜਦੋਂ ਤੁਹਾਨੂੰ ਗਿਆਨ ਦੀ ਤਲਾਸ਼ ਹੁੰਦੀ ਹੈ, ਅੰਦਰ ਤੁਹਾਡਾ ਬੇਚੈਨ ਹੁੰਦਾ ਹੈ, ਤੁਸੀਂ ਰੂਹਾਨੀ ਤਜਰਬਾ ਕਰਦੇ ਹੋ, ਉਦੋਂ ਜਿਹੜੀ ਵੀ ਕੋਈ ਤੇਜ਼ ਤਰਾਰ ਗੱਲ ਹੈ, ਚੰਗਾ ਗਿਆਨ ਹੈ, ਤੁਹਾਨੂੰ ਖਿੱਚਦਾ ਹੈ, ਕਈ ਵਾਰ ਤੁਸੀਂ ਉਹਨਾਂ ਦੇ ਪਿੱਛੇ ਤੁਰ ਜਾਂਦੇ ਹੋ। ਸੋ ਗੁਲਾਬਦਾਸੀਆਂ ਦਾ ਰੱਥਿਆ ਅਸਰ ਤੇ ਦਿਆਨੰਦ ਦਾ ਚੜ੍ਹ ਗਿਆ। ਦਿਆਨੰਦ ਸਕਾਲਰ ਤਾਂ ਹੈ ਸੀ ਬੜਾ ਉਹਨਾਂ ਨੇ, ਔਰ ਜਿਹੜਾ ਆਰੀਆ ਸਮਾਜ ਪੰਜਾਬ ਦਾ ਬਣਿਆ ਉਹਦੇ ਪ੍ਰਮੁੱਖ ਆਗੂ ਔਰ ਉਹਦੇ ਪ੍ਰਚਾਰਕ। ਪਰ ਜਦੋਂ ਹੀ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਦੇ ਵਿੱਚ ਗੁਰੂ ਨਾਨਕ ਸਾਹਿਬ, ਦੇਖੋ ਧਰਤੀ ਤਾਂ ਇਹ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਕੋਈ ਕਿਸੇ 'ਚ ਵੀ ਹੋਏ, ਜਦੋਂ ਗੁਰੂ ਨਾਨਕ ਦੀ ਗੱਲ ਆਉਂਦੀ ਹੈ, ਦਸ਼ਮੇਸ਼ ਪਿਤਾ ਦੀ ਗੱਲ ਆਉਂਦੀ, ਭਾਵੇਂ ਕੋਈ ਕਿਤੇ ਡਿੱਗਿਆ ਹੋਏ ਉੱਠ ਕੇ ਖਲੋ ਜਾਂਦਾ। ਉਹ ਜਦੋਂ ਦੇਖਿਆ ਵੀ ਇਹ ਆਰੀਆ ਸਮਾਜੀ ਮਤ ਜਿਹਦਾ ਮੈਂ ਪ੍ਰਚਾਰਕ ਤੇ ਮੈਂ ਕਰਤਾ ਧਰਤਾ ਬਣਿਆ ਹੋਇਆ, ਉੱਥੋਂ ਉਹਨਾਂ ਦਾ ਜਿਹੜਾ ਹੋਇਆ। ਔਰ ਫਿਰ ਕੁਦਰਤੀ ਉਹਨਾਂ ਜ਼ਮਾਨਿਆਂ 'ਚ ਪ੍ਰੋਫੈਸਰ ਗੁਰਮੁਖ ਸਿੰਘ, ਇਹ ਵੀ ਇੱਕ ਗਰੀਬ ਲਾਂਗਰੀ ਦੇ ਬੇਟੇ, ਜਿਹੜੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਪੜ੍ਹਾਉਂਦੇ ਸੀ, ਪੂਰੇ ਸਿੱਖੀ ਵਿੱਚ ਰੰਗੇ ਹੋਏ। ਔਰ ਪ੍ਰੋਫੈਸਰ ਗੁਰਮੁਖ ਸਿੰਘ ਔਰ ਭਾਈ ਦਿੱਤ ਸਿੰਘ ਦਾ ਆਪਸੀ ਮੇਲ ਹੁੰਦਾ, ਔਰ ਇਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਵੀ ਚੱਲ ਕੀ ਰਿਹਾ ਇਸ ਵੇਲੇ। ਇੰਨੀ ਰਾਜ ਵੀ ਗਿਆ, ਧਾਰਮਿਕ ਤੌਰ ਤੇ ਇੰਨੀ ਗਿਰਾਵਟ, ਔਰ ਇਹਨਾਂ ਦੋਵਾਂ ਦੀ ਜੋੜੀ ਬਹੁਤ ਵਾਰ ਮੈਨੂੰ ਕਈ ਸਾਡੇ ਵੀਰ ਪੁੱਛਣਗੇ ਕਿ ਜੀ ਇੰਨਾ ਕੁਝ ਖਿਲਾਫ ਵੀ ਹੁੰਦਾ ਰਿਹਾ, ਤੁਹਾਡੀ ਕੀ ਸਟਰੈਂਥ ਹੈ ਕਿ ਵੀ ਇਹ ਸਾਰੇ ਚੋਂ ਤੁਸੀਂ ਜਿਹੜਾ ਬੇਪਰਵਾਹ ਰਹੇ। ਮੈਂ ਕਿਹਾ ਮੇਰੀ ਸਟਰੈਂਥ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਨੇ। ਮੈਂ ਦੇਖਿਆ ਵੀ ਕਿਹੜਾ ਕ੍ਰਿਟਿਸਿਜ਼ਮ ਉਹਨਾਂ ਨੇ ਫੇਸ ਨਹੀਂ ਕੀਤਾ। ਇਹ ਤਾਂ ਵਿਚਾਰੇ ਦਲਿਤ ਪਰਿਵਾਰ ਚੋਂ ਹੋਣ ਕਰਕੇ ਹੁਣ ਲੈਕਚਰ ਇਹਨਾਂ ਦੇ ਵਧੀਆ ਹੁੰਦੇ ਸੀ, ਜਿੱਥੇ ਕਿਤੇ ਸਮਾਗਮ ਹੋਣੇ ਭਾਈ ਦਿੱਤ ਸਿੰਘ ਦੇ ਨਾਂ ਤੇ ਸੰਗਤ ਆ ਜਾਂਦੀ ਸੀ। ਪਰ ਕਿਉਂਕਿ ਕੰਟਰੋਲ ਪੁਜਾਰੀਆਂ ਕੋਲ ਸੀ, ਅੰਮ੍ਰਿਤਸਰ ਦਰਬਾਰ ਸਾਹਿਬ ਦੂਜੇ ਵੀ ਬੇਦੀ ਸੋਢੀ ਬੈਠੇ ਸੀ, ਗਦੇਲੇ ਲਾ ਕੇ ਬਹਿੰਦੇ ਸੀ ਵੱਡੇ। ਔਰ ਇਹਨਾਂ ਦਾ ਜਦੋਂ ਲੈਕਚਰ ਵੀ ਕਰਵਾਉਣਾ, ਉਦੋਂ ਤੱਕ ਕੜਾਹ ਪ੍ਰਸ਼ਾਦ ਦੀ ਦੇਗ ਸਟੇਜ ਦੇ ਉੱਤੇ ਲਿਆ ਕੇ ਨਹੀਂ ਸੀ ਰੱਖਦੇ, ਇਹਨਾਂ ਦੀ ਜ਼ਾਤ ਸੂਚਕ ਨਾਂ ਲੈ ਕੇ ਕਿ ਉਹ ਉੱਤੇ ਬੈਠਾ ਇਹ ਪਿੱਟ ਜਾਏਗੀ। ਇਸ ਕਦਰ ਜ਼ਾਤ ਪਾਤੀ ਨਫ਼ਰਤ ਨੂੰ ਫੇਸ ਕਰਨਾ। ਹੁਣ ਪ੍ਰੋਫੈਸਰ ਗੁਰਮੁਖ ਸਿੰਘ ਦੇ ਉੱਤੇ ਇਹ ਚਾਰਜ ਤਾਂ ਲਾ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਦਾ ਸੰਬੰਧ ਜੱਟ ਪਰਿਵਾਰ ਨਾਲ ਸੀ, ਪਰ ਉਹਨਾਂ ਨੂੰ ਜਿਹੜਾ ਲਾਂਗਰੀ ਦਾ ਤੁਖਮ ਕਹਿ ਕੇ ਅਪਮਾਨਿਤ ਕਰਨ ਤੱਕ ਇਹਨਾਂ ਦਾ। ਫਿਰ ਇੱਕ ਸਟੇਜ ਉਹ ਵੀ ਆਈ ਕਿ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਇਹਨਾਂ ਹੀ ਬੇਦੀਆਂ ਸੋਢੀਆਂ ਨੇ ਉੱਥੋਂ ਹੁਕਮਨਾਮਾ ਜਾਰੀ ਕਰਕੇ ਪੰਥ ਚੋਂ ਕੱਢ ਦਿੱਤਾ। ਔਰ ਜਦੋਂ ਤੁਸੀਂ ਚਾਰਜ ਦੇਖਦੇ ਹੋ ਕੀ ਲਾਇਆ 1898 ਉਸ ਤੋਂ ਪਹਿਲਾਂ ਹੀ ਸ਼ਾਇਦ ਚਾਰਜ ਇਹ ਲਾਇਆ ਕਿ ਜੀ ਇਹ ਗੁਰੂ ਅੰਸ਼ ਕੋ ਨਹੀਂ ਮਾਨਤਾ। ਉਹ ਕਹਿੰਦੇ ਸੀ ਅਸੀਂ ਬੇਦੀ ਸੋਢੀ, ਬੇਦੀ ਕਹਿੰਦੇ ਸੀ ਗੁਰੂ ਨਾਨਕ ਦਾ ਖਾਨਦਾਨ, ਸੋਢੀ 10ਵੇਂ ਪਾਤਸ਼ਾਹ ਦਾ, ਵੀ ਅਸੀਂ ਉੱਚੇ ਹਾਂ। ਔਰ ਇਹ ਜਿਹੜੇ ਨੇ ਇਹ ਉਹਨਾਂ ਦੇ ਗਦੇਲੇ ਗਦੋਲੇ ਚੁੱਕ ਕੇ ਬਾਹਰ ਮਾਰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਨਹੀਂ ਹੈ। ਸੋ ਇਹਨਾਂ ਹਾਲਾਤਾਂ ਦਾ ਫੇਸ ਕਰਦੇ ਆ ਹੱਥੀਂ। ਔਰ ਜੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਕਹਿਣਾ ਹੋਏ ਕਿਸੇ ਨੂੰ ਤੇ ਉਹ ਭਾਈ ਦਿੱਤ ਸਿੰਘ ਨੇ, ਜਿਨ੍ਹਾਂ ਨੇ ਸ਼ੁਰੂਆਤ ਕੀਤੀ। ਔਰ ਨਿੱਜੀ ਜੀਵਨ ਦੇ ਵਿੱਚ ਮੈਂ ਦੇਖਦਾ ਵੀ ਸਾਡੇ ਕਿਤੇ ਵੀ ਥੋੜੀ ਵੱਧ ਘੱਟ ਹੋ ਜਾਏ, ਹੁਣ ਉਹਨਾਂ ਦੀ ਸਿੰਘਣੀ ਮਾਤਾ ਬੀਬੀ ਬਿਸ਼ਨ ਕੌਰ ਔਰ 2 ਬੱਚੇ, ਉਹਨਾਂ 'ਚ ਡਾਕਟਰ ਬਲਦੇਵ ਸਿੰਘ ਔਰ ਵਿਦਿਆਵੰਤ ਕੌਰ। ਔਰ ਵਿਦਿਆਵੰਤ ਵੀ ਜਿਵੇਂ ਆਪਣੇ ਬਾਪ ਦੀ ਕਾਪੀ ਹੋਏ,
ਬਚਪਨ 'ਚ ਹੀ ਟੈਲੈਂਟ, ਪਰ ਦੋਨੋਂ ਹੀ ਬੱਚੇ ਇਹਨਾਂ ਦੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਿਹੜੇ ਨੇ ਚੜ੍ਹਾਈ ਕਰ ਗਏ। ਹੁਣ ਇਹ ਜਦੋਂ ਤੁਹਾਡਾ ਨਿੱਜੀ ਟ੍ਰੈਜਡੀਜ਼ ਆਉਂਦੀਆਂ ਔਰ ਫਿਰ ਵੀ ਤੁਹਾਡਾ ਜਿਹੜਾ ਪੰਥਕ, ਨਹੀਂ ਤਾਂ ਬੰਦਾ ਕਹਿੰਦਾ ਮੈਂ ਸਾਰੀ ਉਮਰ ਕੀਤਾ, ਮੇਰਾ ਕੀ ਹੈ ਨਾ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਪੰਥ ਦਾ ਪਿਆਰ ਸੀ ਔਰ ਉਸ ਦੇ ਲਈ ਕੰਮ ਸੀ, ਕਲਮ ਚਲਾਈ, ਪੱਤਰਕਾਰੀ 'ਚ ਉਹਨਾਂ ਨੇ ਕੀ ਨਹੀਂ ਕੀਤਾ। ਜਿਹੜਾ ਅੱਜ ਵੀ ਕੋਈ ਵੀ ਜਦੋਂ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਔਰ ਉਹੀ ਖੁਦ ਲਿਖਣਾ, ਉਹੀ ਟਰੈਕਟ ਛਾਪਣੇ, ਉਹੀ ਜਾ ਕੇ ਫਿਰ ਵੰਡਣੇ, ਸਾਈਕਲ ਦੇ ਕੈਰੀਅਰ ਦੇ ਮਗਰ ਰੱਖੇ ਹੋਏ ਨੇ, ਥਾਂ ਜਾ ਕੇ ਇਹਨਾਂ ਦੋਨਾਂ ਨੇ। ਔਰ ਜੇ ਅੱਜ ਅਸੀਂ ਦੇਖਦੇ ਹਾਂ ਖਾਲਸਾ ਸਕੂਲ, ਖਾਲਸਾ ਕਾਲਜ ਅੰਮ੍ਰਿਤਸਰ 1892-93 ਚ ਹੋਂਦ ਚ ਆਉਂਦਾ ਹੈ, ਗਲ ਦੇ ਵਿੱਚ ਪੱਲਾ ਪਾ ਕੇ ਸੰਗਤਾਂ ਦੇ ਸਾਹਮਣੇ ਡਾਲਰ ਮੰਗ ਕੇ ਉਸ ਵੇਲੇ ਦੇ ਰਾਜੇ ਮਹਾਰਾਜਿਆਂ ਦੇ ਅੱਗੇ ਜਾ ਕੇ ਤਰਲੇ ਕਰਕੇ ਕਿ ਭਾਈ ਤੁਹਾਡੀ ਕੌਮ ਜੇ ਐਜੂਕੇਸ਼ਨ ਨਹੀਂ ਹੋਏਗੀ ਤੇ ਕੁਝ ਨਹੀਂ ਤੁਰੇਗਾ। ਔਰ ਇਹ ਖਾਲਸਾ ਕਾਲਜ ਬਣਾਉਣ ਤੱਕ ਇਹ ਵੀ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੀ ਦੇਣ ਹੈ। ਔਰ ਉਹਨਾਂ ਦਾ ਜਿਹੜਾ ਜਿਸ ਐਂਡ ਤੱਕ ਜਾ ਕੇ ਜਿਵੇਂ ਉਹਨਾਂ ਨੇ ਸਿੰਘ ਸਭਾ ਲਹਿਰ ਖੜੀ ਕੀਤੀ ਹੈ, ਨਾ ਹੀ ਉਹਨਾਂ ਨੇ ਦਿੱਤਾ, ਫਿਰ ਥਾਂ ਸਿੰਘ ਸਭਾਵਾਂ ਬਣਨ ਲੱਗੀਆਂ। ਲਾਹੌਰ ਸਿੰਘ ਸਭਾ ਦਾ ਇੱਕ ਆਪਣਾ ਸੈਟਅਪ ਬਣਿਆ, ਕਿਉਂਕਿ ਅੰਮ੍ਰਿਤਸਰ ਵਾਲੇ ਜਿਹੜੇ ਸੀ ਬੇਦੀ ਸੋਢੀ, ਇਹਨਾਂ ਨੇ ਆਪਣਾ ਸਿਸਟਮ ਅੱਡ ਕਰ ਲਿਆ। ਔਰ ਥਾਂ ਇਹਨਾਂ ਨੇ ਸਿੱਖ ਕੰਨਿਆ ਪਾਠਸ਼ਾਲਾਵਾਂ, ਖਾਲਸਾ ਸਕੂਲ, ਖਾਲਸਾ ਕਾਲਜ, ਗੁਰਮਤ ਲਿਟਰੇਚਰ, ਔਰ ਫਾਈਨਲੀ ਮੈਂ ਜਿਵੇਂ ਕਿਹਾ ਕਿ 1891-92 ਦੇ ਵਿੱਚ ਜਿਹੜਾ ਉਹ ਖਾਲਸਾ ਕਾਲਜ ਅੰਮ੍ਰਿਤਸਰ ਬਣਨ ਦੇ ਨਾਲ। ਔਰ ਇਹ ਉਹ ਪੀਰੀਅਡ ਸੀ। ਉਸ ਤੋਂ ਬਾਅਦ ਫਿਰ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਦੂਸਰਿਆਂ ਨੇ ਜੁਆਇਨ ਕੀਤਾ। 1899 ਚ ਭਾਈ ਕਾਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖਿਆ। ਔਰ ਇਹੀ ਜਿਹੜੇ ਕਦੇ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਸੀ, ਭਾਈ ਦਿੱਤ ਸਿੰਘ, ਇਹਨਾਂ ਨੇ ਦਿਆਨੰਦ ਨੂੰ ਚੈਲੰਜ ਕੀਤਾ ਕਿ ਤੂੰ ਆ ਡਿਬੇਟ ਕਰ ਮੇਰੇ ਨਾਲ, ਵੀ ਤੂੰ ਕਿਹੜਾ ਆਰੀਆ ਸਮਾਜ ਲਈ ਫਿਰਦਾ। ਔਰ ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ ਅੱਜ ਵੀ ਉਹ ਟਰੈਕਟ ਨੇ ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ, ਸ਼ਾਲੀਮਾਰ ਬਾਗ ਲਾਹੌਰ ਚ ਉਹਨੂੰ ਡਿਫੀਟ ਕੀਤਾ ਆਰਗੂਮੈਂਟ ਦੇ ਨਾਲ। ਔਰ ਜਿਹੜੀਆਂ ਉਹਨਾਂ ਦੀਆਂ ਇਹ ਸਾਰੇ ਪੀਰੀਅਡ ਚ ਜਿਹੜੀ ਚੇਂਜ ਸਿੰਘ ਸਭਾ ਲਹਿਰ ਨੇ ਲਿਆਂਦੀ 1849 ਤੋਂ ਬਾਅਦ, ਸ਼ਾਇਦ ਪਹਿਲੀ ਮਰਦਮਸ਼ੁਮਾਰੀ 1871 ਚ ਹੁੰਦੀ ਹੈ। ਔਰ ਅੰਗਰੇਜ਼ਾਂ ਨੇ ਜਿਸ ਤੇਜ਼ੀ ਨਾਲ ਸਿੱਖ ਪਤਤ ਹੋ ਰਹੇ ਸੀ, ਵਾਪਸ ਜਾ ਰਹੇ ਸੀ ਹਿੰਦੂਆਂ ਚ, ਈਸਾਈਆਂ ਚ, ਆਰੀਆ ਸਮਾਜ, ਉਹਨਾਂ ਨੇ ਲਿਖਿਆ ਸੀ ਕਿ ਅਗਲੇ ਸੈਂਚਰੀ ਤੱਕ ਪਹੁੰਚਦੇ ਆ, ਐਂਡ ਤੱਕ ਪਹੁੰਚਦੇ ਆ, ਸਾਨੂੰ ਮਰਦਮਸ਼ੁਮਾਰੀ ਚ ਸਿੱਖ ਖਾਨੇ ਦੀ ਲੋੜ ਨਹੀਂ ਪਏਗੀ, ਖਤਮ ਹੋ ਜਾਣਗੇ। ਪਰ ਇਹ ਸਿੰਘ ਸਭਾ ਲਹਿਰ ਦੀ ਬਦੌਲਤ ਸੀ। ਫਿਰ ਸਿੰਘ ਸਭਾ ਚ ਜਿਵੇਂ ਮੈਂ ਕਿਹਾ 20ਵੀਂ ਸਦੀ ਦੀ ਬਿਗਨਿੰਗ ਚ ਉਹਦੇ ਚੋਂ ਚੀਫ ਖਾਲਸਾ ਦੀਵਾਨ ਨਿਕਲਿਆ ਔਰ 1920 ਤੱਕ ਪਹੁੰਚਦੇ ਅਕਾਲੀ ਲਹਿਰ। ਔਰ ਇਹ ਸਾਰਾ ਹੀ ਜਿਹੜੀ ਇੱਕ ਪਤਤਪੁਣਾ ਔਰ ਇੱਕ ਬਿਲਕੁਲ ਕੌਮ ਦੀ ਡੀਜਨਰੇਸ਼ਨ ਸੀ, ਉਹ ਵਾਪਸ ਮੁੜੀ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜੀਆਂ ਉਹਨਾਂ ਦੀਆਂ ਖਾਸ ਤੌਰ ਤੇ ਮੈਂ ਉਹਨਾਂ ਦੀਆਂ ਰਚਨਾਵਾਂ ਬਾਰੇ, ਜਿਵੇਂ ਖਾਲਸਾ ਅਖਬਾਰ, ਉਹਨਾਂ ਦਾ ਅੰਦਾਜ਼ ਵਿਅੰਗਮਈ ਸੀ। ਜਿਵੇਂ ਮੈਂ ਅਕਸਰ ਇੱਕ ਤੁਕ ਉਹਨਾਂ ਦੀ ਦੁਹਰਾਉਂਦਾ ਹੁੰਦਾ ਵੀ ਸਿੱਖਾਂ ਦਾ ਹਾਲ ਕੀ ਹੈ, ਤੇ ਉਹਨਾਂ ਨੇ ਲਿਖਿਆ ਵੀ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਕਿ ਵੀ ਵੱਡਾ ਹਿੱਸਾ ਤਾਂ ਅੰਨ ਦੇ ਨੇ, 2-2 ਕਿਲੋ ਅੰਨ ਖਾ ਕੇ ਸੌ ਜਾਂਦੇ ਨੇ, ਘਰਾੜੇ ਮਾਰਦੇ। ਕੁਛ ਧਨ ਦੇ, ਪੈਸੇ ਦੇ ਖੱਟੂ, ਉਹਨਾਂ ਦਾ ਜੀਵਨ ਹੈ ਵੀ ਪੈਸਾ ਕਮਾਉਣਾ। ਕੁਝ ਪਹਾੜਾਂ ਵਾਲੀ ਰੰਨ ਦੇ, ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਨੂੰ ਤੁਰਿਆ ਹੈ, ਕੋਈ ਚਵੰਡਾ ਤੁਰਿਆ, ਕੋਈ ਨੈਣਾ ਦੇਵੀ ਨੂੰ ਤੁਰਿਆ, ਕਿ ਇਹ ਸਭ ਪਹਾੜਾਂ 'ਚ ਹੀ ਬੈਠੀਆਂ, ਥੱਲੇ ਤੋਂ ਉਤਰਦੀਆਂ ਨਹੀਂ ਉਹ। ਕੁਝ ਢੋਲ ਢਮੱਕਾ ਸਰਵਰ ਦਾ, ਨਗਾਈਆ ਪੀਰ ਸੀ, ਬੜੇ ਢੋਲ ਢਮੱਕਾ ਕਰਦੇ, ਜਿਹੜੇ ਹਰੀਆਂ ਚਾਦਰਾਂ ਚਾੜਦੇ ਪੀਰਾਂ ਦੇ, ਨਗਾਈਆ ਪੀਰ ਇੱਧਰ ਬਾਹਰ ਦੇ ਇਲਾਕੇ 'ਚ। ਕੁਝ ਹਿੜਵਸ ਬਾਬੇ ਨਾਨਕ ਦੀ, ਬਾਬਾ ਨਾਨਕ ਦੇ ਤਾਂ ਉਹ ਹਿੜਵਸ ਵਾਲਾ ਹੀ ਰਹਿ ਗਏ। ਪਰ ਉਹਨਾਂ ਨੇ ਬੜੇ ਵਿਅੰਗਮਈ ਅੰਦਾਜ਼ 'ਚ ਉਹਨਾਂ ਦੀਆਂ ਲਿਖਤਾਂ, ਕੋਈ ਗੁੱਗਾ ਗਪੌੜ, ਕੋਈ ਹੋਰ ਨਕਲੀ ਪ੍ਰਬੋਧ, ਔਰ ਉਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਰਚਨਾਵਾਂ ਨੇ ਉਹਨਾਂ 'ਚ ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਬਿਦਾਰਣ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਾਚੀਨ ਸਿੱਖ ਸ਼ਹੀਦਾਂ ਸੰਬੰਧੀ ਵੀ ਕਿਤਾਬਚੇ ਲਿਖੇ, ਜਿਨ੍ਹਾਂ 'ਚ ਸ਼ਹੀਦ ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਭਾਈ ਮਤਾਬ ਸਿੰਘ ਮੀਰਾਂ ਕੋਟੀਆ, ਭਾਈ ਤਾਰੂ ਸਿੰਘ ਆਦਿ ਸ਼ਾਮਲ ਨੇ। ਔਰ ਉਹਨਾਂ ਦਾ ਲੈਕਚਰ ਸੁਣਨ ਦੇ ਲਈ ਦੂਰੋਂ ਲੋਕ ਆਉਂਦੇ ਸੀ। ਔਰ ਜਿਉਂ-ਜਿਉਂ ਉਹ ਉਹਨਾਂ ਦੀ ਕਲਮ ਚੱਲਦੀ ਗਈ, ਵਿਰੋਧ ਵੀ ਹੋਇਆ, ਜੁਰਮਾਨੇ ਵੀ ਹੋਏ। ਇਹ ਜਿੰਨੇ ਵੱਡੇ ਸਰਦਾਰ ਰਈਸ ਕਿਸਮ ਦੇ ਲੋਕ ਸੀ, ਜਦੋਂ ਇਹਨਾਂ ਨੂੰ ਚੈਲੰਜ ਹੁੰਦਾ ਸੀ ਤੇ ਇਹ ਮੁਕੱਦਮੇ ਕਰਦੇ ਸੀ। ਤੇ ਉਹਨਾਂ ਨੂੰ ਪਤਾ ਸੀ ਗਰੀਬ ਸਿੱਖ ਨੇ, ਵਿਚਾਰੇ ਪੈਸੇ ਕੋਲੋਂ ਜਾਣ, ਪਰ ਇਹਨਾਂ ਨੇ ਆਪਣਾ ਸਿਰੜ ਨਹੀਂ ਛੱਡਿਆ। ਔਰ ਇਹ ਵੀ ਇੱਕ ਮੈਂ ਸਮਝਦਾ ਵੀ ਅਕਾਲ ਪੁਰਖ ਦੀ ਉਸ ਰਜ਼ਾ ਦੇ ਵਿੱਚ ਹੁੰਦਾ। ਦੋਵੇਂ ਹੀ ਭਾਈ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ 2-3 ਸਾਲ ਦੇ ਫਾਸਲੇ ਤੇ ਹੀ ਦੋਵੇਂ ਚੜ੍ਹਾਈ ਕਰ ਗਏ, ਪਰ ਲਗਭਗ ਅੱਧੀ ਸਦੀ 30-40 ਸਾਲ ਇਹਨਾਂ ਦੇ ਐਫਰਟ ਨੇ
ਔਰ ਇਸ ਵੇਲੇ ਸਿੰਘ ਸਭਾ ਲਹਿਰ ਦਾ ਜ਼ਿਕਰ ਕਰਦੇ ਹਾਂ, ਗੱਲ ਕੰਪਲੀਟ ਨਹੀਂ ਹੋਏਗੀ ਜੇ ਸਰ ਠਾਕਰ ਸਿੰਘ ਸੰਧਾਵਾਲੀਆ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸਿੰਘ ਸਭਾ ਰਾਇਲ ਸੰਧਾਵਾਲੀਆ ਪਰਿਵਾਰ ਸੀ ਜੀ, ਔਰ ਉਹਨਾਂ ਨੇ ਫਾਊਂਡ ਕੀਤਾ। ਔਰ ਇਹ ਜਿਹੜਾ ਜਦੋਂ ਚੱਲ ਰਿਹਾ ਹੁੰਦਾ ਪਤਤਪੁਣਾ, ਉਦੋਂ ਜਿਹੜਾ ਟ੍ਰਿਗਰਿੰਗ ਪੁਆਇੰਟ ਬਣਿਆ ਸਿੰਘ ਸਭਾ ਦਾ ਕਿ 4 ਸਿੱਖ ਵਿਦਿਆਰਥੀ ਚੰਗੇ ਘਰਾਣਿਆਂ ਦੇ ਜਿਹੜੇ ਮਿਸ਼ਨ ਸਕੂਲ 'ਚ ਪੜ੍ਹਦੇ ਸੀ, ਉਹਨਾਂ ਨੇ ਐਲਾਨੀਆ ਕਿਹਾ ਵੀ ਅਸੀਂ ਈਸਾਈ ਧਰਮ ਅਡਾਪਟ ਕਰਨੇ। ਉਦੋਂ ਸਮਝ ਆਈ ਕਿ ਵੀ ਇਹ ਕੀ ਹੋ ਰਿਹਾ। ਸੋ ਉਹਨਾਂ ਨੂੰ ਤਾਂ ਸਮਝਾ ਬੁਝਾ ਲਿਆ, ਪਰ ਉਹਦੇ ਚੋਂ ਹੀ ਸਿੰਘ ਸਭਾ ਅੰਮ੍ਰਿਤਸਰ ਔਰ ਦੂਜੇ ਦਾ ਜਨਮ ਹੋਇਆ। ਔਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਬਾਅਦ 'ਚ, ਕਿਉਂਕਿ ਉਹ ਦਲੀਪ ਸਿੰਘ ਦੇ ਨਾਲ ਉਹਨਾਂ ਨੇ ਜੁਆਇਨ ਕੀਤਾ, ਰਣਜੀਤ ਸਿੰਘ ਦੇ ਬੇਟੇ ਨਾਲ, ਪੁਰਤਗਾਲ ਉਹਨਾਂ ਨੂੰ ਪ੍ਰਧਾਨ ਮੰਤਰੀ, ਉੱਥੇ ਹੀ ਇਹਨਾਂ ਦੀਆਂ ਅੰਗਰੇਜ਼ ਏਜੰਸੀਆਂ ਨੇ ਉਹਨਾਂ ਨੂੰ ਪੋਇਜ਼ਨ ਟੂ ਡੈਥ। ਪਰ ਮੈਂ ਸਮਝਦਾ ਵੀ ਇਹ ਜਿਹੜੇ ਦੋਵੇਂ ਹੀ ਯੋਧੇ ਨੇ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਇਹਨਾਂ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ, ਹੰਬਲ ਸਿੱਖਾਂ ਦੀ ਤਰ੍ਹਾਂ ਨਿਮਰਤਾ ਨਿਮਾਣਤਾ ਦੇ ਨਾਲ ਜਿੰਨੀ ਵੱਡੀ ਕਾਲ ਕਮਾਈ ਕੀਤੀ, ਉਹਨਾਂ ਅੱਗੇ ਸਾਡਾ ਸਿਰ ਝੁਕਦਾ ਹੈ। ਔਰ ਅੱਜ ਅਸੀਂ ਇਸ ਬਹਾਦਰ ਕਲਮ ਦੇ ਧਨੀ, ਤਕਰੀਰ ਤਹਿਰੀਰ ਦੇ ਧਨੀ ਗੁਰਸਿੱਖ ਭਾਈ ਦਿੱਤ ਸਿੰਘ ਜੀ ਨੂੰ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਈਏ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਜਾਰੀ ਰੱਖੇ, ਤਾਂ ਇਸ ਨੂੰ ਜਾਰੀ ਰੱਖਣ ਦੇ ਲਈ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਇਕ ਸਹਾਇਤਾ ਕਰੋ। ਆਪ ਜੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਬਣ ਸਕਦੇ ਹੋ। ਤੁਸੀਂ ਜੋ ਚਾਹੇ ਦਾਨ ਕਰ ਸਕਦੇ ਹੋ, ਪਰ ਜ਼ਰੂਰ ਕਰਨਾ ਜੀ। ਜਾਂ ਫਿਰ ਮੇਕ ਅ ਚੈੱਕ ਇਨ ਨੇਮ ਆਫ TV84 ਐਂਡ ਮੇਲ ਇਟ ਐਟ 36-0137th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ। ਦਰਸ਼ਕੋ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।